ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦੇ ਸੋਮਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਦਾ, ਰੀਨਿਊਅਲਸ ਦਾ ਅਤੇ ਨਵੀਆਂ ਐਪਲੀਕੇਸ਼ਨ ਦਾ ਸਮਾਂ ਚੱਲ ਰਿਹਾ ਹੈ। ਤੁਸੀਂ ਉਸ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਲੋਕੇਸ਼ਨਸ ਹਨ। ਕਾਲ ਨਿਮਾ ਸਹੋਤਾ 209-277-0113 2092770113 ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਟਰੱਕ ਦਾ ਲਾਇਸੈਂਸ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਸਿਖਲਾਈ ਲੈ ਕੇ ਬਹੁਤ ਘੱਟ ਸਮੇਂ 'ਚ ਲੈ ਕੇ ਦਿੰਦੇ ਨੇ। ਟਰੱਕ ਦਾ ਲਾਇਸੈਂਸ ਲੈਣ ਲਈ ਕਾਲ ਫਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541 ਦੇ ਉੱਤੇ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਬਾਦਲ ਹੁਣਾਂ ਦੇ ਕਤਲ ਦੀ ਘੜੀ ਸੀ ਸਾਜ਼ਿਸ਼, ਲੁੱਟੇ ਪੁਲਿਸ ਦੇ ਹਥਿਆਰ। ਯੂਪੀ ਦੇ ਵਿੱਚ ਅੱਜ ਕੁਛ ਗ੍ਰਿਫਤਾਰੀਆਂ ਹੋਈਆਂ ਨੇ। ਇਹਨਾਂ ਨੇ ਗ੍ਰਿਫਤਾਰੀਆਂ ਜਿਹੜੀਆਂ ਪਾਈਆਂ, ਉਹਦੇ ਵਿੱਚ ਇਹ ਖੁਲਾਸਾ ਕਰਦੇ ਪਏ ਆ। ਕਹਿੰਦੇ ਆ ਕਿ 3 ਬਦਮਾਸ਼ ਆਪਾਂ ਨੇ ਗ੍ਰਿਫਤਾਰ ਕੀਤੇ ਆ। ਇੱਕ ਸਾਥੀ ਇਹਨਾਂ ਦਾ ਫਰਾਰ ਹੋ ਗਿਆ ਵਾ। ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਤਾਲੁਕ ਵੀ ਰੱਖਦੇ ਸੀਗੇ। ਇਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ ਸੀਗੀ। ਮੇਰਠ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਆ। ਔਰ ਇਹ ਵੀ ਦੱਸਿਆ ਗਿਆ ਕਿ ਇਹਨਾਂ ਨੇ 7 ਅਕਤੂਬਰ ਵਾਲੀ ਰੈਲੀ ਦੇ ਵਿੱਚ ਹਮਲਾ ਕਰਨਾ ਸੀਗਾ, ਪਹਿਲਾਂ ਹੀ ਦਿੱਤੇ ਗਏ ਆ। ਪਰ ਗ੍ਰਿਫਤਾਰੀ ਹੁਣ ਆ ਰਹੇ ਆ, ਸਮਝ ਤੋਂ ਪਰੇ ਆ ਸਾਰੀ ਖੇਡ। ਖੈਰ, ਸਵਾਲ ਕਈ ਕਿਸਮ ਦੇ ਉੱਤੇ ਆ ਕਿ ਇਹ ਸਭ ਕੁਛ ਕੀ ਚੱਲਦਾ ਪਿਆ ਇੱਥੇ ਪੰਜਾਬ ਦੇ ਵਿੱਚ। ਜਿਸ ਤਰ੍ਹਾਂ ਕਸ਼ਮੀਰੀਆਂ ਦੀਆਂ ਕੁਛ ਗ੍ਰਿਫਤਾਰੀਆਂ ਹੋਈਆਂ, ਉਸ ਤੋਂ ਬਾਅਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਜਿਸ ਤਰੀਕੇ ਨਾਲ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਵਿਦਿਆਰਥੀਆਂ ਤੇ, ਹੁਣ ਇਹ ਗ੍ਰਿਫਤਾਰੀਆਂ ਦਿਖਾਈਆਂ ਗਈਆਂ। ਜੋ ਚੱਲਦਾ ਪਿਆ ਪਤਾ ਨਹੀਂ ਵਫਾਕ ਆ ਜਾਂ ਇਹ ਵੇਲੇ ਦਾ ਕੋਈ ਸੱਚ ਆ ਕਿ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਿਹਾ, ਤਿਵੇਂ ਤਿਵੇਂ ਸੁਰ ਤੇ ਤਿਵੇਂ ਹਾਲਾਤ ਜਿਹੜੇ ਆ ਉਹ ਬਦਲ ਰਹੇ ਆ। ਅੱਜ ਕੈਪਟਨ ਅਮਰਿੰਦਰ ਸਿੰਘ ਦਾ ਵੀ ਇੱਕ ਬਿਆਨ ਆਇਆ ਵਾ, ਜਿਹਦੇ ਵਿੱਚ ਉਹਨੇ ਬਰਗਾੜੀ ਮੋਰਚੇ ਨੂੰ ਲੈ ਕੇ ਸਿੱਧੇ ਤੌਰ ਤੇ ਆਪਣੇ ਸੁਰ ਬਦਲੇ ਆ। ਕਦੇ ਸਿੱਧੀ ਹਮਾਇਤ ਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ ਹੁਣ ਉੱਤੇ ਗਰਮ ਖਿਆਲੀ ਵੇਖਦਾ ਪਿਆ ਤੇ ਹੁਣ ਕਾਰਵਾਈ ਵੀ ਵੇਖਦਾ ਪਿਆ ਕਿ ਅਸੀਂ ਇਹਨਾਂ ਨਾਲ ਨਜਿੱਠ ਸਕਦੇ ਹਾਂ। ਯਾਨੀ ਬਹੁਤ ਕੁਛ ਬਦਲਦਾ ਪਿਆ। ਇਸ ਬਦਲਦੇ ਸਮੇਂ ਦੇ ਦੌਰਾਨ ਅੱਗੇ ਦੇਖੋ ਕੀ ਵਾਪਰਦਾ। ਪਰ ਬਾਦਲ ਨੂੰ ਮਾਰਨ ਵਾਲੀ ਗੱਲ ਆ ਜਿਹੜੀ, ਇਹ ਸਮਝ ਤੋਂ ਪਰੇ ਆ ਕਿ ਬਾਦਲ ਨੇ ਇਹਨਾਂ ਦਾ ਕੀ ਵਿਗਾੜਿਆ। ਔਰ ਦੂਜੀ ਚੀਜ਼ ਇਹ ਆ ਕਿ 95 ਸਾਲ ਦੇ ਬਜ਼ੁਰਗ ਨੂੰ ਕਾਹਤੋਂ ਮਾਰਨਾ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਅਜੀਬੋ ਗਰੀਬ ਜਿਹਾ ਸਵਾਲ ਆ ਕਿ ਨਾਲੇ ਇੱਕ ਪਾਸੇ ਕੁਛ ਖਬਰਾਂ ਇਹ ਕਹਿੰਦੀਆਂ ਕਿ 7 ਅਕਤੂਬਰ ਵਾਲੀ ਰੈਲੀ ਤੇ ਇਹਨਾਂ ਨੇ ਹਮਲਾ ਕਰਨਾ ਸੀਗਾ, ਪਰ 7 ਅਕਤੂਬਰ ਤੇ ਲੰਘੀ ਨੂੰ ਵੀ ਅੱਜ 8-9 ਦਿਨ ਹੋ ਗਏ ਆ। ਤਾਂ ਪਤਾ ਲੱਗੂਗਾ ਹੁਣ ਅੱਗੇ ਕੀ ਵਾਪਰਦਾ। ਪਰ ਬਹੁਤ ਕੁਛ ਅਜੀਬੋ ਗਰੀਬ ਜਿਹਾ ਚੱਲਦਾ ਪਿਆ, ਖਾਸ ਤੌਰ ਤੇ ਪੰਜਾਬੀ ਰਾਜਨੀਤੀ ਨਾਲ ਜੁੜਿਆ। ਇਹਨਾਂ ਚੀਜ਼ਾਂ ਨੂੰ ਉਸੇ ਸੰਦਰਭ 'ਚ ਵੇਖਿਆ ਜਾਣਾ ਚਾਹੀਦਾ ਕਿ ਜਿਵੇਂ ਜਿਵੇਂ ਇਲੈਕਸ਼ਨ ਆ ਰਿਹਾ, ਤਿਵੇਂ ਤਿਵੇਂ ਇਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਵੱਧ ਰਹੀਆਂ ਨੇ। ਔਰ ਹੋ ਸਕਦਾ ਕਿਉਂਕਿ ਅੱਜ ਸੁਨੀਲ ਜਾਖੜ ਦਾ ਵੀ ਬਿਆਨ ਸੀਗਾ, ਉਹ ਕਹਿੰਦਾ ਸੀਗਾ ਕਿ ਇਹਨਾਂ ਨੂੰ ਬੁਲਟ ਪ੍ਰੂਫ ਗੱਡੀਆਂ ਦੀ ਹੋਰ ਲੋੜ ਪੈਣੀ ਹੈ ਜਿੰਨਾ ਇਹਨਾਂ ਦਾ ਵਿਰੋਧ ਹੋਣ ਡਿਆ। ਤੇ ਨਾਲੇ ਉਹ ਕਹਿੰਦਾ ਹੋ ਸਕਦਾ ਇਹਨਾਂ ਨੂੰ ਲੋਕਾਂ ਦੇ ਰੋਹ ਤੋਂ ਬਚਾਉਣ ਵਾਸਤੇ ਨਜ਼ਰਬੰਦ ਵੀ ਕਰਨਾ ਪਵੇ। ਮੈਨੂੰ ਲੱਗਦਾ ਕਿ ਬਹੁਤ ਜਲਦੀ ਪੁਲਿਸ ਵਾਲਿਆਂ ਨੇ ਉਹਨਾਂ ਦੀ ਗੱਲ ਸੁਣ ਲਈ ਹੈ ਜਾਖੜ ਸਾਹਿਬ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਮੋਦੀ ਦੇ ਮੰਤਰੀ ਵੱਲੋਂ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਪੱਤਰਕਾਰ ਤੇ ਮਾਣਹਾਨੀ ਦਾ ਮੁਕੱਦਮਾ। ਦੇਖੋ, ਇਹ ਉਹੀ MJ ਅਕਬਰ ਆ ਜਿਹਦਾ ਪਿਛਲੇ 3-4 ਦਿਨਾਂ ਤੋਂ ਰੌਲਾ ਪੈਣ ਡਿਆ ਵੇ। ਹੁਣ ਤੱਕ 14 ਬੀਬੀਆਂ ਨੇ ਦੋਸ਼ ਲਾਇਆ ਇਹਦੇ ਤੇ।
ਜੀ ਹੁਣ ਇੱਕ ਹੱਦ ਤੇ ਆਪਾਂ ਕਹਿ ਸਕਦੇ ਹਾਂ ਕਿ ਚਲੋ ਵਗਦੀ ਇਸ ਤਰ੍ਹਾਂ ਦੀ ਲਹਿਰ ਦੇ ਵਿੱਚ ਕੋਈ ਆਪਣੀ ਕਿੜ ਕੱਢਦਾ, ਕੋਈ ਆਪਣੀ ਰੰਜਿਸ਼ ਕੱਢਦਾ, ਪਰ ਇੱਕ ਬੰਦੇ ਤੇ 14 ਇਸਤਰੀਆਂ ਨੇ ਦੋਸ਼ ਲਾ ਦੇਣਾ, ਉਹ ਮੇਰੇ ਖਿਆਲ ਦੇ ਨਾਲ ਬਹੁਤ ਗੰਭੀਰ ਮਸਲਾ। ਔਰ ਦੂਜੀ ਚੀਜ਼, ਕਿ ਕਦੇ ਤੁਹਾਨੂੰ ਯਾਦ ਹੋਣਾ ਨਰਿੰਦਰ ਮੋਦੀ ਮਨਮੋਹਨ ਸਿੰਘ ਨੂੰ ਕਿਹਾ ਕਰਦਾ ਸੀ ਮੋਹਨ ਸਿੰਘ, ਕਿਉਂਕਿ ਜੀ ਉਹ ਆਂਦਾ ਸੀਗਾ ਕਿ ਇਹ ਘੁਟਾਲਿਆਂ ਤੇ ਬੋਲਦਾ ਕੋਈ ਨਹੀਂ, ਇਹ ਜ਼ੁਬਾਨ ਨਹੀਂ ਖੋਲਦਾ, ਇਹਦਾ ਨਾਂ ਮਨਮੋਹਨ ਸਿੰਘ ਨਹੀਂ ਰੱਖਣਾ ਚਾਹੀਦਾ, ਇਹਦਾ ਨਾਂ ਮੋਹਨ ਸਿੰਘ ਕਰਨਾ ਚਾਹੀਦਾ। ਤਾਂ ਅੱਜ ਉਹ ਬੰਦਾ ਚੁੱਪ ਹੈ ਜਿਹੜਾ ਕਿਸੇ ਨੂੰ ਮੋਹਨ ਸਿੰਘ ਕਹਿੰਦਾ। ਤਾਂ ਇਸ ਮਾਮਲੇ ਤੇ ਉਹਦਾ ਖੁਦ ਦਾ ਕੈਬਨਿਟ ਮੰਤਰੀ ਹੈ ਜਿਹੜਾ, ਉਹ 14 ਦੋਸ਼ਾਂ 'ਚ ਘਿਰਿਆ ਹੋਵੇ ਤੇ ਪ੍ਰਧਾਨ ਮੰਤਰੀ ਜਿਹੜਾ ਬਿਨਾਂ ਗੱਲ ਤੋਂ ਤੁਰਿਆ ਜਾਂਦਾ ਹੀ 5-7 ਟਵੀਟ ਸੁੱਟ ਦਿੰਦਾ, ਉਹ ਅੱਜ ਇਸ ਮੁੱਦੇ ਤੇ ਬੋਲਦਾ ਹੀ ਨਹੀਂ ਪਿਆ। ਕਾਰਵਾਈ ਤੇ ਬੜੀ ਦੂਰ ਦੀ ਗੱਲ ਆ। ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਪ੍ਰੋਗਰੈਸ ਹੋਈ ਆ ਉਹ ਇਹੋ ਹੀ ਆ। ਇੱਕ ਤੇ MJ ਅਕਬਰ ਨਾਈਜੀਰੀਆ ਤੋਂ ਪਰਤ ਕੇ ਸਫਾਈ ਦੇਣ ਲੱਗਿਆ, ਇਹ ਗੱਲ ਕਹਿ ਗਿਆ, ਕਹਿੰਦਾ ਜੀ ਕਿ ਹੁਣ ਹੀ ਕਿਉਂ, ਮਤਲਬ ਬੰਦਾ ਸਫਾਈ ਦੇ ਰਿਹਾ ਆਪਣੇ ਤੇ ਲੱਗੇ ਦੋਸ਼ਾਂ ਦੀ, ਤੇ ਸਫਾਈ ਤੇ ਵੀ ਸਵਾਲ ਖੜੇ ਕਰ ਰਿਹਾ, ਕਹਿੰਦਾ ਕਿ ਇਹ ਹੁਣ ਹੀ ਕਿਉਂ ਜਦੋਂ ਇਲੈਕਸ਼ਨ ਆ ਗਿਆ, ਮਤਲਬ ਕਿ ਸਾਨੂੰ ਬਦਨਾਮ ਕਰਨ ਲਈ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਵਧੀਆਂ। ਅੱਜ ਤਾਂ ਇਹਨੇ ਇੱਕ ਕੇਸ ਵੀ ਪਾ ਦਿੱਤਾ, ਮਾਣਹਾਨੀ ਦਾ ਕੇਸ ਕਰ ਦਿੱਤਾ। ਮਾਣਹਾਨੀ ਦਾ ਕੇਸ ਅਕਸਰ ਤੁਹਾਨੂੰ ਪਤਾ ਹੀ ਹੈ ਕਿ ਡਰਾਉਣ ਲਈ ਕੀਤਾ ਜਾਂਦਾ, ਜਿੱਦਾਂ ਕਦੇ ਵਾਇਰ ਵਾਲਿਆਂ ਤੇ ਕਰ ਦਿੱਤਾ, ਕਦੇ ਅਵਾਨੀ ਅਡਾਨੀਆਂ ਨੇ ਦਬਕਾ ਮਾਰ ਦਿੱਤਾ ਕਿ ਮਾਣਹਾਨੀ ਕਰ ਦਿਆਂਗੇ, ਕਦੇ ਮਜੀਠੀਆ ਸਾਹਿਬ ਕਰ ਦਿੰਦਾ। ਇਹ ਜਿਹੜੇ ਮਾਣਹਾਨੀ ਦੇ ਮੁਕੱਦਮੇ ਹੁੰਦੇ ਆਪਾਂ ਨੂੰ ਪਤਾ ਹੀ ਹੈ ਕਿ ਸਿਆਸਤਦਾਨ ਕਿਉਂ ਕਰਦੇ ਆ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤੇ ਹੈ ਕਿ ਜਦੋਂ ਕੱਲ ਇਹਨਾਂ ਦੀ ਮਿਨਿਸਟਰੀ ਉਹ ਕਹਿਣ ਡਈ ਸੀਗੀ ਸੈਂਟਰ ਵਾਲਿਆਂ ਦੀ ਕਿ ਅਸੀਂ ਰਿਟਾਇਰ ਜੱਜਾਂ ਦੀ ਇੱਕ ਬਣਾਵਾਂਗੇ, ਛੋਟੀ ਜਿਹੀ ਕਮੇਟੀ ਬਣਾਵਾਂਗੇ ਜੋ ਇਹਨਾਂ ਦੋਸ਼ਾਂ ਦਾ ਸਾਰਾ ਖਾਕਾ ਜਿਹੜਾ ਛਾਣੂਗੀ, ਫਿਰ ਉਸ ਤੋਂ ਬਾਅਦ ਦੇਖਾਂਗੇ ਕੀ ਕਰਨਾ। ਤਾਂ ਜਦੋਂ ਤੁਸੀਂ ਇੱਕ ਪਾਸੇ ਕਮੇਟੀ ਐਲਾਨਦੇ ਪਏ ਹੋ, ਉਦੋਂ ਫਿਰ ਏਡੀ ਜਲਦੀ ਤੁਹਾਨੂੰ ਆਪਣੇ ਸਰਕਾਰ ਤੇ ਇਹ ਭਰੋਸੇ ਕਿਉਂ ਦਿਲਾਉਣੇ ਪਏ ਹੋ? ਤੁਹਾਨੂੰ ਆਪਣੀ ਸਰਕਾਰ ਤੇ ਵਿਸ਼ਵਾਸ ਨਹੀਂ ਹੈ ਤਾਂ ਪਹਿਲਾਂ ਉਹ ਜਾਂਚ ਪੜਤਾਲ ਕਰ ਲੈਂਦੇ ਹੋ, ਫਿਰ ਪਤਾ ਲੱਗ ਜੂਗਾ ਕਿ ਕੌਣ ਸੱਚਾ ਕੌਣ ਝੂਠਾ। ਮਾਣਹਾਨੀ ਦਾ ਕੇਸ ਸੱਤ-ਫੱਟ ਕਰ ਦੇਣਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਆ। ਜੀ 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 ਅਗਲੀ ਗੱਲ ਕਰਦੇ ਕਿ ਸੰਤ ਹਜ਼ਾਰਾ ਸਿੰਘ ਹੁਣਾਂ ਦੀ ਬਰਸੀ ਮੌਕੇ ਸੁਖਬੀਰ ਬਾਦਲ ਤੇ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ ਹੋਈ। ਉਸ ਤੋਂ ਬਾਅਦ ਹੁਣ ਵੀਡੀਓ ਦਾ ਆਦਾਨ ਪ੍ਰਦਾਨ ਹੋ ਰਿਹਾ। ਇੱਕ ਪਾਸੇ ਤੇ ਉਹ ਵੀਡੀਓ ਖੇਡਦੀ ਫਿਰਦੀ ਆ ਜਿਹਦੇ ਵਿੱਚ ਲੋਕ ਉੱਠ ਕੇ ਜਾਂਦੇ ਪਏ ਆ ਕਿਉਂਕਿ ਉੱਥੇ ਤਾਲਾ ਭਣੋਈਆ ਦੀ ਜੋੜੀ ਪਹੁੰਚਦੀ ਆ, ਤੇ ਉਹ ਬਾਈਕਾਟ ਕਰਕੇ ਮੁਰਦਾਬਾਦ ਕਰਕੇ ਵਾਪਸ ਨੂੰ ਮੁੜਦੇ ਪਏ। ਇੱਕ ਤੇ ਵੀਡੀਓ ਵਾਇਰਲ ਹੋਈ ਆ। ਇੱਕ ਅਕਾਲੀ ਦਲ ਦਾ ਜਿਹੜਾ IT ਸੈੱਲ ਆ ਜਾਂ IT ਦਲ ਕਹਿ ਲਓ, ਉਹ ਵੀ ਵੀਡੀਓ ਕੱਢੀ ਫਿਰਦਾ। ਉਹ ਕਹਿੰਦਾ ਕਿ ਆਹ ਦੇਖੋ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਬੜੇ ਸ਼ਾਂਤਮਈ ਢੰਗ ਦੇ ਨਾਲ ਕੀਰਤਨ ਸਰਵਣ ਕਰ ਰਹੇ ਸੀਗੇ। ਵਿਰੋਧ ਕਰਨ ਵਾਲੇ ਤਾਂ ਕਹਿੰਦੇ ਕਿ ਐਵੇਂ ਕਾਂਗਰਸੀ ਸੀਗੇ, ਪਰ ਇਹਨਾਂ ਦਾ ਤਾਂ ਕੰਮ ਹੈ ਮੁਖਾਲਫਤ ਕਰਨਾ। ਉਹ ਇਹ ਆਪੋ ਵਿੱਚ ਦੀ ਹੁਣ ਵੀਡੀਓ ਵੀ ਖੇਡ ਰਹੇ ਆ। ਇੱਕ ਪਾਸੇ ਉਹ ਲੋਕ ਆ ਜਿਹੜੇ ਵਿਰੋਧੀ ਵੀਡੀਓ ਵਾਇਰਲ ਕਰਦੇ ਪਏ, ਦੂਸਰੇ ਪਾਸੇ ਉਹ ਕਹਿੰਦੇ ਕਿ ਆਹ ਕੁਝ ਸੈਕਿੰਡ ਦੀ ਵੀਡੀਓ ਆ, ਕਹਿੰਦੇ ਜੀ ਇਹ ਸਾਰਾ ਕਾਂਗਰਸੀਆਂ ਦਾ ਕੀਤਾ ਕਰਾਇਆ। ਖੈਰ ਗੱਲ ਸੀਗੀ ਇਹ ਕਿ ਇਹ ਉੱਥੇ ਗਏ ਸੀਗੇ ਸੰਤ ਹਜ਼ਾਰਾ ਸਿੰਘ ਦੀ ਬਰਸੀ ਦੇ ਮੌਕੇ। ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਆ ਧਾਰੀਵਾਲ ਸ਼ਹਿਰ ਹੈ ਤੇ ਲਾਗੇ ਪਿੰਡ ਹੈ ਨਿੱਕੇ ਘੁੰਮਣ, ਉੱਥੇ ਇਹ ਸਮਾਗਮ ਸੀਗਾ। ਇਹ ਗਏ ਆ ਜਦੋਂ ਨਾਲ ਬਿਕਰਮ ਮਜੀਠੀਆ ਸੀਗਾ, ਵਿਰਸਾ ਸਿੰਘ ਬਲਟੋਆ ਸੀ, ਲਖਵੀਰ ਸਿੰਘ ਲੋਧੀ ਨੰਗਲ ਸੀਗਾ, ਯੂਥ ਅਕਾਲੀ ਦਲ ਮਾਝਾ ਜ਼ੋਨ ਦਾ ਰਵੀਕਰਨ ਸਿੰਘ ਕਾਲੋ ਵੀ ਸੀਗਾ, ਗੁਰਬਚਨ ਬੱਬੇ ਹਾਲੀ, ਸੁਖਵੀਰ ਸਿੰਘ ਵਾਲਾ, ਇੰਦਰਜੀਤ ਸਿੰਘ ਰੰਧਾਵਾ, ਇਹ ਵੀ ਸਾਰੇ ਉੱਥੇ ਸੀਗੇ। ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਉਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਜਿਹੜਾ, ਉਹ ਤੇ ਦੇਖ ਰੇਖ ਦਾ ਜਿੰਨਾ ਸਾਰਾ ਉਹ ਹੈਗਾ ਸੰਤ ਹਜ਼ਾਰਾ ਸਿੰਘ ਦੇ ਪੋਤਰੇ ਤੇ ਅਕਾਲੀ ਆਗੂ ਬਾਬਾ ਬੁੱਧ ਸਿੰਘ ਹੋਰਾਂ ਦੇ। ਮਤਲਬ ਕਿ ਇੱਕ ਪਾਸੇ ਉਹ ਬਾਬਾ ਜੀ ਵੀ ਆ ਤੇ ਨਾਲ ਅਕਾਲੀ ਆਗੂ ਵੀ ਆ। ਤੇ ਉਹ ਜਦੋਂ ਨਾਅਰੇਬਾਜ਼ੀ ਹੁੰਦੀ ਆ ਤਾਂ ਖੁੱਲ ਕੇ ਬੋਲਦੇ ਵੀ ਪਏ ਆ। ਤੁਹਾਨੂੰ ਵੀਡੀਓ ਦੇ ਵਿੱਚ ਉਹ ਦਿਖਾਈ ਵੀ ਦੇਣਗੇ, ਸੁਣਾਈ ਵੀ ਦੇਣਗੇ, ਬੋਲਦੇ ਵੀ ਪਏ ਆ ਕਿ ਸਟੇਜ ਹੈ ਜਿਹੜੀ ਇਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਆ, ਏਦਾਂ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਵੈਸੇ ਉੱਥੇ ਦੱਸਦੇ ਆ ਕਿ ਕੱਲ ਪ੍ਰਵਚਨਾਂ ਦੀ ਥਾਂ ਤੇ ਬਹੁਤੇ ਵਚਨ ਹੈ ਜਿਹੜੇ ਉਹ ਕਾਂਗਰਸ ਦੇ ਖਿਲਾਫ ਹੀ ਕੀਤੇ ਤੇ ਜਾਂ ਅਕਾਲੀਆਂ ਦੇ ਪੱਖ ਚ ਕੀਤੇ ਬਾਬਾ ਬੁੱਧ ਸਿੰਘ ਹੋਰਾਂ ਦੀ। ਪਰ ਇਹ ਵਿਰੋਧ ਹੈ ਜਿਹੜਾ ਉਹ ਦਰਸਾਉਂਦਾ ਕਿ ਹਾਲੇ ਵੀ ਰੋਹ ਹੈ ਜਿਹੜਾ ਲੋਕਾਂ ਦਾ ਰੋਹ ਹੈ ਜਿਹੜਾ ਉਹ ਮੱਠਾ ਨਹੀਂ ਪਿਆ। ਤੇ ਇਹ ਦੂਸਰੇ ਪਾਸੇ ਹਾਲੇ ਵੀ
ਟੇਕ ਰੱਖੀ ਬੈਠੇ ਆ ਕਿ ਧਰਮ ਦੇ ਨਾਲ ਹੀ ਅਸੀਂ ਚੱਲ ਕੇ ਸ਼ਾਇਦ ਬੇੜੀ ਪਾਰ ਲਾ ਲਈਏ, ਕਿਉਂਕਿ ਵੱਖ-ਵੱਖ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨੀ, ਵੱਖ-ਵੱਖ ਮੁੱਦਿਆਂ ਨੂੰ ਅਖੀਰ ਤੇ ਲਿਜਾ ਕੇ ਧਰਮ ਦੇ ਨਾਲ ਹੀ ਬੰਨ੍ਹ ਦੇਣਾ, ਸਾਰੀ ਕੁੱਕ। ਔਰ ਵੈਸੇ ਕਾਂਗਰਸ ਵੀ ਇਹਦੇ ਤੋਂ ਨਿਰਲੇਪ ਨਹੀਂ, ਕਾਂਗਰਸੀ ਇਹ ਵੀ ਇਹੋ ਹੀ ਕਰੀ ਜਾਂਦੇ। ਉਹਨਾਂ ਦੇ ਕੋਲ ਵੀ ਵਿਕਾਸ ਦਾ ਏਜੰਡਾ ਹੈ ਨੀ ਗਾ, ਉਹਨਾਂ ਦੇ ਕੋਲ ਵੀ ਇਹੀ ਚੀਜ਼ਾਂ ਨੇ ਪਹੁੰਚੋਂ ਕਿ ਉਹ ਉਗਰਾਰੀ ਹੈ ਜਿਹੜੀ ਉਹ ਧਰਮ ਤੇ ਆ ਕੇ ਫਸਦੀ ਹੈ ਉਹਨਾਂ ਦੀ। ਤਾਂ ਇਹ ਵੀ ਕਿਤੇ ਨਾ ਕਿਤੇ ਇਸ ਇਹ ਆ ਕਿ ਜਿਹੜੀ ਚੀਜ਼ ਨੇ ਸਾਨੂੰ ਡੁਬੋਇਆ ਸ਼ਾਇਦ ਉਸੇ ਚੀਜ਼ ਦੇ ਨਾਲ ਹੀ ਲੱਗ ਕੇ ਅਸੀਂ ਕਰ ਜਾਈਏ। ਪਰ ਬਹਰਹਾਲ ਇਹ ਸਾਰੀਆਂ ਵਿਉਂਤਾਂ ਨੇ। ਇਸ ਵਿਉਂਤਬੰਦੀ ਦੇ ਵਿੱਚ ਕਾਂਗਰਸ ਹਾਲ ਦੀ ਘੜੀ ਫਾਇਦੇ 'ਚ ਆ। ਇਹ ਅਕਾਲੀ ਦਲ ਹੈ ਜਿਹੜਾ, ਇਹ ਕਾਫੀ ਲੰਮੇ ਸਮੇਂ ਤੋਂ ਆ, ਇਹ ਫਾਇਦੇ ਤੱਕ ਨਹੀਂ ਪਹੁੰਚ ਰਿਹਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੈਪਟਨ ਨੇ ਮੰਨਿਆ ਖਜ਼ਾਨਾ ਖਾਲੀ ਨਹੀਂ ਦੇ ਸਕਦੇ ਅਧਿਆਪਕਾਂ ਨੂੰ ਪੂਰੀ ਤਨਖਾਹ। ਸਿਰੇ ਦੇ ਗੱਪੀ ਆ। ਥੋੜੇ ਦਿਨ ਪਹਿਲਾਂ ਤੱਕ ਤੇ ਕਹਿੰਦੇ ਸੀ ਖਜ਼ਾਨੇ ਭਰਪੂਰ ਆ ਤੇ ਅਸੀਂ ਨੇਮ ਕਾਇਦਿਆਂ ਦੇ ਮੁਤਾਬਕ ਜਾਂ ਕਾਨੂੰਨ ਦੇ ਮੁਤਾਬਕ ਨਹੀਂ ਅਸੀਂ ਦੇ ਸਕਦੇ ਤਨਖਾਹ। ਤੁਸੀਂ ਦੇਖ ਲਓ, ਆ 4-5 ਦਿਨਾਂ ਦੇ ਵਿੱਚ ਹੀ ਹੁਣ ਆਪ ਹੀ ਮੰਨੀ ਜਾਂਦੇ ਆ, ਕਹਿੰਦੇ ਆ ਜੀ ਕਿ ਸਾਡੇ ਕੋਲ ਦੇਣ ਦੀ ਤੱਕ ਨਹੀਂ ਹੈ। ਸੋ ਅਸੀਂ ਇਸ ਕਰਕੇ ਰੈਗੂਲਰ ਨਹੀਂ ਕਰ ਸਕਦੇ ਕਿਉਂਕਿ ਖਜ਼ਾਨਾ ਖਾਲੀ ਆ, ਤਨਖਾਹ ਨਹੀਂ ਦੇ ਸਕਦੇ। ਇਹ ਆਪਣੇ ਆਪ ਦੇ ਵਿੱਚ ਬੜੀ ਵਿਰੋਧਾਭਾਸ ਵਾਲੀ ਗੱਲ ਆ ਕਿ ਕਦੇ ਕੁਛ ਕਹਿ ਦਿੰਦੇ। ਇਹਨਾਂ ਦਾ ਜਿਹੜਾ ਸਿੱਖਿਆ ਮੰਤਰੀ ਆ ਉਹ ਪਤਾ ਨਹੀਂ ਕਿੱਥੋਂ ਸਿੱਖਿਆ, ਉਹ ਕਦੇ ਤੇ ਕਹਿ ਦਿੰਦਾ ਕਿ ਦੇਖੋ ਜੀ ਟੈਂਕਰ ਨੇ ਸਕੀਮ ਹੀ ਬੰਦ ਕਰ ਦਿੱਤੀ ਆ। ਇਹ ਕਦੇ ਜਿਹੜਾ ਨੋਟੀਫਿਕੇਸ਼ਨ ਭੇਜਦਾ ਉਹਦੇ 'ਚ ਖਾਨਾ ਰੱਖ ਦਿੰਦਾ ਕਿ ਕੀ ਤੁਸੀਂ ਕੇਂਦਰ ਦੀ ਸਕੀਮ ਤਹਿਤ ਹੀ ਕੰਮ ਕਰਨਾ। ਹੁਣ ਦੇਖੋ ਇਹਨਾਂ ਦਾ ਯਕੀਨ ਕੀ ਕਰੂਗਾ ਬੰਦਾ। ਕੋਈ ਇਹ ਤਾਂ ਪੈਰ ਤੇ ਮੁੱਕਣ ਵਾਲੇ ਲੋਕ ਆ, ਫਰੇਬੀ ਪਤਾ ਨਹੀਂ ਕਿਆ ਛਲ ਕੱਪ ਇਹਨਾਂ ਦੇ ਕੋਲ ਆ। ਹੁਣ ਕਹਿੰਦੇ ਆ ਇਹ ਖਜ਼ਾਨਾ ਖਾਲੀ ਹੈ। ਜੇ ਖਜ਼ਾਨਾ ਖਾਲੀ ਆ ਤੇ ਆਹ ਬੁੱਢਿਆਂ ਦੀ ਫੌਜ ਇਹਨੇ ਲਿਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਿਰ ਤੇ ਮੜੀ ਆ। ਕਦੇ ਫਲਾਣਾ ਰਤੜਾ ਸਾਹਿਬ ਹੈ, ਫਲਾਣਾ ਗਿੱਲ ਸਾਹਿਬ ਆ, ਫਲਾਣਾ ਸਾਹਿਬ ਆ। ਸੋ ਉਹਨਾਂ ਨੂੰ ਜਿਹੜੇ ਰਿਟਾਇਰ ਹੋਏ ਆ ਉਹਨਾਂ ਨੂੰ ਵੀ ਲਿਆ ਕੇ ਮੋਟੀਆਂ ਤਨਖਾਹਾਂ ਤੇ ਵੱਡੇ ਵੱਡੇ ਅਹੁਦਿਆਂ ਤੇ ਬਿਠਾ ਛੱਡਿਆ ਤੇ ਨਾਲ ਆਪਣੇ ਸਲਾਹਕਾਰਾਂ ਦੀ ਫੌਜ। ਤਾਂ ਸਮਝ ਤੋਂ ਪਰੇ ਦੀ ਗੱਲ ਆ ਕਿ ਜਦੋਂ ਕੋਈ ਮੁੱਦਾ ਜਿਹੜਾ ਉਹ ਸਧਾਰਨ ਬੰਦੇ ਨਾਲ ਜੁੜਿਆ ਹੁੰਦਾ ਜਾਂ ਕਿਸੇ ਕੱਚੇ ਕਾਮੇ ਨਾਲ ਜੁੜਿਆ ਹੁੰਦਾ, ਮਜ਼ਦੂਰ ਨਾਲ ਜੁੜਿਆ ਹੁੰਦਾ, ਕਿਸਾਨ ਨਾਲ ਜੁੜਿਆ ਹੁੰਦਾ, ਤਾਂ ਉਦੋਂ ਕਹਿੰਦੇ ਆ ਖਜ਼ਾਨਾ ਖਾਲੀ ਆ। ਜਦੋਂ ਇਹਨਾਂ ਨੇ ਆਪਣੇ ਵੱਡੇ ਵੱਡੇ ਮਹਿਲ ਰੰਗਣੇ ਹੋਣ, ਰੰਗਾਉਣੇ ਹੋਣ, ਉਦੋਂ ਕਰੋੜਾਂ ਰੁਪਈਆ ਰੰਗ ਰੋਗਨ ਤੇ ਲਾ ਦਿੱਤੇ। ਉਹ ਆਪਣੇ ਆਪ ਦੇ ਵਿੱਚ ਇਹ ਵਿਰੋਧਾਭਾਸ ਵਾਲੀਆਂ ਗੱਲਾਂ ਨੇ। ਇਹਨਾਂ ਨੂੰ ਘਰੇ ਬੈਠ ਕੇ ਮੀਟਿੰਗ ਕਰਕੇ ਤੈਅ ਕਰ ਲੈਣਾ ਚਾਹੀਦਾ ਕਿ ਲੋਕਾਂ 'ਚ ਜਾ ਕੇ ਕਹਿਣਾ ਕੀ ਆ, ਖਜ਼ਾਨਾ ਖਾਲੀ ਆ ਜਾਂ ਇਹ ਕਹਿਣਾ ਕਿ ਖਜ਼ਾਨਾ ਤੇ ਹੈਗਾ ਪਰ ਸਾਡੀ ਨੀਤ ਜਿਹੜੀ ਆ ਉਹ ਫਿੱਟੀ ਹੋਈ ਆ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਫੂਲਕਾ ਹੋਣਾ ਦਾ ਅਸਤੀਫਾ ਨਾਮਨਜ਼ੂਰ ਹੋਣ ਦੀ ਸੰਭਾਵਨਾ। ਦੇਖੋ ਇਸ ਸਮੇਂ ਚਰਚਾ ਤੇ ਬਹੁਤ ਆ ਕਿ ਫੂਲਕਾ ਸਾਹਿਬ ਦਾ ਅਸਤੀਫਾ ਜਿਹੜਾ ਪ੍ਰਵਾਨ ਨਹੀਂ ਕੀਤਾ ਜਾਊਗਾ। ਔਰ ਉਹਦੇ ਤੇ ਇੱਕ ਨਿੱਕੀ ਜਿਹੀ ਜਿਹੜੀ ਟਿੱਪਣੀ ਕੀਤੀ ਆ ਸਪੀਕਰ ਸਾਹਿਬ ਨੇ, ਉਹ ਵੀ ਕਾਫੀ ਮਾਇਨੇ ਰੱਖਦੀ ਹੈ। ਸਪੀਕਰ ਸਾਹਿਬ ਕਹਿੰਦੇ ਆ ਕਿ ਅਸਤੀਫਾ ਜਿਹੜਾ 1-2 ਪੰਕਤੀਆਂ 'ਚ ਲਿਖਿਆ ਜਾਂਦਾ। ਇਹਨਾਂ ਨੇ ਤੇ 2-3 ਸਫ਼ਿਆਂ 'ਚ ਅਸਤੀਫਾ ਲਿਖ ਰੱਖਿਆ। ਲੋਕੀ ਕਹਿੰਦੇ ਉਹ ਵਕੀਲ ਜੂ ਠਹਿਰੇ, ਹੋ ਸਕਦਾ ਉਹਨਾਂ ਨੇ ਦੋਸ਼ ਪੱਤਰ ਹੀ ਐਡ ਕਰ ਦਿੱਤਾ ਹੋਵੇ। ਤੇ ਹੈ ਵੀ ਦੋਸ਼ ਪੱਤਰ ਹੀ ਆ 3-4 ਸਫ਼ਿਆਂ ਦਾ। ਉਹਦੇ 'ਚ ਉਸੇ ਪਾਰਟੀ ਨੂੰ ਰੱਜ ਕੇ ਭੰਡਿਆ ਗਿਆ ਜਿਸ ਪਾਰਟੀ ਦੇ ਸਪੀਕਰ ਆ। ਜੇ ਉਹ ਅਸਤੀਫਾ ਪ੍ਰਵਾਨ ਕਰਨਗੇ ਤੇ ਉਹ ਸਿੱਧੇ ਰੂਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹੀਏ ਕਿ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਨਗੇ। ਤਾਂ ਉਹ ਇਸੇ ਕਰਕੇ ਹੀ ਉਹਨਾਂ ਦੀ ਜਿਹੜੀ ਪਹਿਲੀ ਟਿੱਪਣੀ ਆ ਉਹ ਵਜ਼ਨਦਾਰ ਹੋ ਜਾਂਦੀ ਆ। ਉਹ ਕਹਿੰਦੇ ਆ ਕਿ ਅਸਤੀਫਾ ਜਿਹੜਾ 1-2 ਪੰਕਤੀਆਂ 'ਚ ਲਿਖਿਆ ਜਾਂਦਾ, ਨਾ ਕਿ 1-2-3 ਸਫ਼ਿਆਂ 'ਚ। ਤਾਂ ਦੂਜੀ ਚੀਜ਼ ਫਿਰ ਉਹੀ ਜਿਹੜੀ ਵਿਚਾਰੀ ਸੀਗੀ ਆਪਾਂ ਪਹਿਲੇ ਦਿਨ ਵੀ, ਉਹ ਕਹਿੰਦੇ ਆ ਕਿ ਅਸਤੀਫਾ ਜਿਹੜਾ ਈਮੇਲ ਦੇ ਜ਼ਰੀਏ ਭੇਜਿਆ ਗਿਆ, ਜਦ ਕਿ ਫਿਜ਼ੀਕਲੀ ਉੱਥੇ ਬੰਦੇ ਦਾ ਹਾਜ਼ਰ ਹੋਣਾ ਲਾਜ਼ਮੀ ਹੁੰਦਾ ਜਦੋਂ ਅਸਤੀਫਾ ਦਿੱਤਾ ਜਾਣਾ ਹੁੰਦਾ। ਤਾਂ 2-3 ਚੀਜ਼ਾਂ ਨੇ ਕਿ ਜਿਹੜੀਆਂ ਇਸ ਸਮੇਂ ਸ਼ੱਕੀ ਲੱਗਦੀਆਂ ਪਈਆਂ। ਤਾਂ ਫੂਲਕਾ ਸਾਹਿਬ ਦਾ ਅਸਤੀਫਾ ਜਿਹੜਾ ਉਹ ਹਾਲੇ ਹੋ ਕੇ ਵੀ ਪ੍ਰਵਾਨ ਨਹੀਂ ਕੀਤਾ ਗਿਆ। ਇਹਦੇ ਤੇ ਅੱਜ ਫੈਸਲਾ ਲੈਣਾ ਸੀਗਾ, ਮੇਰੇ ਖਿਆਲ ਦੇ ਨਾਲ ਸਪੀਕਰ ਸਾਹਿਬ ਨਹੀਂ ਲੈ ਸਕੀ ਫੈਸਲਾ। ਆਉਣ ਵਾਲੇ ਦਿਨਾਂ 'ਚ ਫੈਸਲਾ ਲੈਣਗੇ। ਪਰ ਚਰਚਾ ਖੂਬ ਹੋ ਰਹੀ ਹੈ ਇਸ ਅਸਤੀਫੇ ਦੀ ਕਿ ਫੂਲਕਾ ਸਾਹਿਬ ਕੀ ਦਾ ਖੇਡਦੇ ਪਏ। ਕੁਛ ਲੋਕ ਕਹਿੰਦੇ ਆ ਕਿ ਦਿੱਲੀ 'ਚ ਜਾਣਾ ਚਾਹੁੰਦਾ ਇਹ ਬੰਦਾ, ਇੱਥੋਂ ਦੀ ਰਾਜਨੀਤੀ 'ਚ ਫਿੱਟ ਹੀ ਨਹੀਂ। ਕੁਛ ਲੋਕ ਕਹਿੰਦੇ ਕਿ ਚਲੋ ਘੱਟ ਤੋਂ ਘੱਟ ਇੰਨੇ ਬੰਦੇ ਨੇ ਧਰਮ ਦੀ ਰਾਜਨੀਤੀ ਦੇ ਨਾਲ ਨਾਲ ਇੰਨਾ ਕੁ ਤੇ ਕੀਤਾ ਕਿ ਦੂਸਰੇ ਜਿਹੜੇ ਧਰਮ ਦੀ ਰਾਜਨੀਤੀ ਕਰਦੇ ਉਹਨਾਂ ਨੂੰ ਦਬਾਅ 'ਚ ਲਿਆਂਦਾ। ਕੁਛ ਲੋਕ ਕਹਿੰਦੇ ਆ ਕਿ ਫੂਲਕਾ ਨੇ ਦਾਖਾ ਦੇ ਲੋਕਾਂ ਨੂੰ ਧੋਖਾ ਦਿੱਤਾ। ਕੁਛ ਲੋਕ ਕਹਿੰਦੇ ਆ ਕਿ ਫੂਲਕਾ ਜਿਹੜਾ ਉਹ ਆਪਣਿਆਂ ਦੇ ਹੱਥੋਂ ਹੀ ਟਪਿਆ ਟਪਾਇਆ ਨਿਕਲ ਗਿਆ। ਇਹਨਾਂ ਗੱਲਾਂ 'ਚ ਪਤਾ ਨਹੀਂ ਕੀ ਸੱਚਾਈ ਆ, ਕਿਹੜੀ ਗੱਲ ਸਹੀ ਆ, ਕਿਹੜੀ ਵਜ੍ਹਾ ਸਹੀ ਆ, ਤੇ ਫੂਲਕਾ ਸਾਹਿਬ ਜਾਣਦੇ ਆ ਜਾਂ ਲੋਕ ਜਾਣਦੇ ਆ। ਪਰ ਇਸ ਅਸਤੀਫੇ ਬਾਰੇ
ਲਤੀਫੇ ਬਹੁਤ ਬਣਨਗੇ ਜੇ ਅਪਰਵਾਨ ਹੋ ਗਿਆ, ਮਤਲਬ ਕਿ ਜੇ ਉਹਨਾਂ ਨੇ ਅਸਵੀਕਾਰ ਕਰ ਦਿੱਤਾ ਤਾਂ ਫਿਰ ਅਸਤੀਫੇ ਤੇ ਲਤੀਫੇ ਬਹੁਤ ਬਣ ਜਾਣਗੇ। ਹੁਣ ਦੇਖਣਾ ਹੋਊਗਾ ਕਿ ਸਪੀਕਰ ਸਾਹਿਬ ਕੀ ਫੈਸਲਾ ਲੈਂਦੇ ਆ, ਪਰ ਬਹੁ ਗਿਣਤੀ 'ਚ ਲੋਕ ਆ ਜਿਹੜੇ ਉਹ ਇਸ ਅਸਤੀਫੇ ਤੇ ਚਟਕਾਰੇ ਵੀ ਲੈਂਦੇ ਆ। ਤਾਂ ਬਹੁਤ ਹੱਦ ਉਹਨਾਂ ਲੋਕਾਂ ਦੀ ਵੀ ਆ, ਬਹੁਤ ਗਿਣਤੀ ਉਹਨਾਂ ਲੋਕਾਂ ਦੀ ਵੀ ਆ ਜਿਹੜੇ ਸਵਾਲ ਖੜਾ ਕਰਦੇ ਕਿ ਇਹ ਅਸਤੀਫਾ ਪ੍ਰਵਾਨ ਨਹੀਂ ਹੋਏ। ਦੇਖਦੇ ਹਾਂ ਹੁਣ ਕੌਣ ਸੱਚਾ ਕੌਣ ਝੂਠਾ। ਪਰ ਫੂਲਕਾ ਸਾਹਿਬ ਦਾ ਅਸਤੀਫਾ ਹਾਲ ਦੀ ਘੜੀ ਉਹ ਹਵਾ ਹਵਾਈ ਆ, ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ, ਕਿਸੇ ਤਨ ਪੱਤਰ ਨਹੀਂ ਲੱਗਾ। ਜੀ 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 ਅਗਲੀ ਆਪਾਂ ਗੱਲ ਕਰਦੇ ਮਿੰਟੂ ਜੀ, ਕਹਿੰਦੇ ਡੇਰਾ ਮੁਖੀ ਨੂੰ ਸਖਤ ਧਾਰਾ ਦਾ ਸਾਹਮਣਾ ਕਰਨਾ ਹੀ ਪਊਗਾ। ਕੰਮ ਹੀ ਪੁੱਠੇ ਕੀਤੇ ਤੇ ਹੁਣ ਧਾਰਾ ਨਰਮ ਕਿੱਦਾਂ ਹੋ ਜਾਵੇ, ਤੇ ਹੁਣ ਚੱਲਣੀਆਂ ਹੀ ਪੈਣੀਆਂ ਨੇ ਕੰਮ ਤੇ। ਧਾਰਾ ਦੇਖੋ ਇਹਦੇ ਤੇ ਇੱਕ ਲੱਗੀ ਆ ਧਾਰਾ 326। ਆਪਾਂ ਉਦੋਂ ਗੱਲ ਕਰਦੇ ਸਾਂ ਕਿ ਧਾਰਾ 326 ਜਿਹੜੀ ਆ ਉਹ ਸ਼ਾਇਦ ਆਮ ਜਿੱਦਾਂ ਸੱਟ ਲੱਗ ਜਾਂਦੀ ਹੈ, ਚਲੋ ਇਹ ਇੱਕ ਸਧਾਰਨ ਜੀ ਧਾਰਾ ਹੁੰਦੀ ਹੈ, ਪਰ ਇਹਦੇ ਵਿੱਚ ਦੱਸਦੇ ਆ ਕਿ ਇਹਦੀ ਇੱਕ ਕੈਟਾਗਰੀ ਆ, ਜਿਹੜੀ ਕੈਟਾਗਰੀ ਦੀ ਇਹ ਧਾਰਾ ਲੱਗੀ ਆ ਉਹ ਕਾਫੀ ਖਤਰਨਾਕ ਦੱਸਦੇ ਆ ਕਿ ਹੈ ਤੇ ਧਾਰਾ 326 ਹੈ ਤੇ ਉਹਨੂੰ ਤੜਵਾਉਣ ਵਾਸਤੇ ਜ਼ਿਰਾ ਹੋਈ ਆ। ਉਹ ਜ਼ਿਰਾ ਹੋਈ ਆ ਤੇ ਇਹ ਜਿਹੜੇ ਇਹਨਾਂ ਦੇ ਵਕੀਲ ਸੀਗੇ ਉਹ ਕਹਿੰਦੇ ਕਿ ਦੇਖੋ ਇਹ ਮਾਮਲਾ ਜਿਹੜਾ ਉਹ ਸਰਜੀਕਲ ਉਪਕਰਨ ਦੇ ਨਾਲ ਜੁੜਿਆ ਤਾਂ ਧਾਰਾ 326 ਤਾਂ ਬਣਦੀ ਹੈ ਜੇ ਕੋਈ ਤੇਜ਼ਧਾਰ ਹਥਿਆਰ ਦੇ ਨਾਲ ਕਿਸੇ ਦੇ ਅੰਗ ਨੂੰ ਕਿਸੇ ਇਸ ਤਰੀਕੇ ਨਾਲ ਨੁਕਸਾਨ ਪਹੁੰਚਾਵੇ ਕਿ ਉਹ ਧਾਰਾ ਜਿਹੜੀ ਫਿਰ ਉੱਥੇ ਲਾਉਣੀ ਲਾਜ਼ਮੀ ਬਣ ਜਾਵੇ। ਤਾਂ ਇਸ ਕਰਕੇ ਧਾਰਾ ਇੱਥੇ ਬਣਦੀ ਨਹੀਂ ਕਿਉਂਕਿ ਮਾਮਲਾ ਸਰਜੀਕਲ ਆਪਰੇਸ਼ਨ ਨਾਲ ਜੁੜਿਆ ਔਰ ਸਰਜੀਕਲ ਉਪਕਰਨ ਦੇ ਨਾਲ ਜੁੜਿਆ। ਤੇ ਇੱਥੇ ਫਿਰ CBI ਦਾ ਜਿਹੜਾ ਵਕੀਲ ਸੀਗਾ ਉਹਨੇ ਦੱਸਦਿਆ ਕਿ ਦਲੀਲ ਦਿੱਤੀ, ਉਹ ਕਹਿੰਦਾ ਕਿ ਜੇ ਮਨਸ਼ਾ ਕੁਛ ਹੋਰ ਹੋਵੇ ਤਾਂ ਸਰਜਰੀ ਦਾ ਤਿੱਖਾ ਉਪਕਰਨ ਵੀ ਹਥਿਆਰ ਬਣ ਸਕਦਾ। ਕਹਿਣ ਦਾ ਭਾਵ ਆ ਕਿ ਜਿਹਦੇ ਨਾਲ ਡਾਕਟਰ ਆਪਰੇਸ਼ਨ ਕਰਦਾ ਤਾਂ ਉਹਨੂੰ ਵੀ ਹਥਿਆਰ ਵਜੋਂ ਵਰਤਿਆ ਜਾ ਸਕਦਾ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ 26 ਵਾਸਤੇ ਇਕੱਲਾ ਗੰਡਾਸਾ ਹੀ ਜ਼ਰੂਰੀ ਆ ਜਾਂ ਕੋਈ ਹੋਰ ਟਕਵਾ ਹੀ ਜ਼ਰੂਰੀ ਆ। ਤਾਂ ਮਤਲਬ ਇਹ ਹੈ ਕਿ ਜੇ ਕਿਸੇ ਦੀ ਮਨਸ਼ਾ ਭਾਵਨਾ ਉਸ ਤਰ੍ਹਾਂ ਦੀ ਹੋਵੇ, ਦੁਰਭਾਵਨਾ ਕਿਸੇ ਦੇ ਮਨ 'ਚ ਹੋਵੇ ਤਾਂ ਫਿਰ ਸਰਜੀਕਲ ਉਪਕਰਨ ਆ ਜਿਹੜਾ ਔਜ਼ਾਰ ਆ ਜਿਹੜਾ ਉਹ ਵੀ ਇੱਕ ਹਥਿਆਰ ਦੇ ਵਜੋਂ ਵਰਤਿਆ ਜਾ ਸਕਦਾ। ਤਾਂ ਬਹਰਹਾਲ ਬੜੀ ਮੁਸ਼ਕਲ ਆ ਕਿ ਇਹ ਧਾਰਾ ਟੁੱਟੂਗੀ। ਤੇ ਹੁਣ ਦੱਸਣ ਵਾਲੇ ਤੇ ਇਹ ਵੀ ਦੱਸਦੇ ਆ ਕਿ ਇਸ ਧਾਰਾ ਦੇ ਵਿੱਚ ਉਮਰ ਕੈਦ ਤੱਕ ਵੀ ਹੋ ਸਕਦੀ ਹੈ। ਇਹ ਇੱਕ ਨਵੀਂ ਗੱਲ ਸੁਣੀ ਆ ਕਿ ਧਾਰਾ 326 ਦੇ ਵਿੱਚ ਉਮਰ ਕੈਦ ਤੱਕ ਹੋ ਸਕਦੀ ਆ। ਮਤਲਬ ਇਹਦਾ ਇਹ ਆ ਕਿ ਫਿਰ ਤਿੰਨੇ ਕੇਸ ਆ ਜਿਹੜੇ ਉਹ ਉਮਰ ਕੈਦ ਵਾਲੇ ਹੀ ਹੋ ਗਏ, ਜਿਨ੍ਹਾਂ ਦੇ ਵਿੱਚ ਮੰਨ ਲਓ ਜੇ ਫੈਸਲਾ ਇਹਦੇ ਉਲਟ ਆਉਂਦਾ, ਚਾਹੇ ਉਹ ਛਤਰਪਤੀ ਦਾ ਕੇਸ ਹੋਵੇ, ਚਾਹੇ ਰਣਜੀਤ ਸਿੰਘ ਦਾ ਕੇਸ ਹੋਵੇ ਤੇ ਚਾਹੇ ਫਿਰ ਇਹ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ ਹੋਵੇ, ਤਾਂ ਫਿਰ ਇਹਦੇ ਤਿੰਨਾਂ ਕੇਸਾਂ ਦੇ ਵਿੱਚ ਹੀ ਫੈਸਲਾ ਜਿਹੜਾ ਉਹ ਉਮਰ ਕੈਦ ਵਾਲਾ ਬਣੂਗਾ। ਵੈਸੇ CBI ਨੇ ਦੱਸ ਦਿੱਤਾ, ਉਹ ਕਹਿੰਦੇ ਜੀ ਕਿ ਅਸੀਂ 400 ਬੰਦੇ ਦੀ ਨਿਸ਼ਾਨਦੇਹੀ ਕੀਤੀ ਸੀਗੀ ਜਿਨ੍ਹਾਂ ਨੂੰ ਇਹਨਾਂ ਨੇ ਨਪੁੰਸਕ ਕੀਤਾ ਸੀਗਾ। ਉਹਦੇ 'ਚ 128 ਸ਼ਰਧਾਲੂਆਂ ਨੇ ਸੰਪਰਕ ਕਰ ਲਿਆ, ਮਤਲਬ ਕਿ ਜਿਨ੍ਹਾਂ ਨੂੰ ਇਹਨਾਂ ਨੇ ਨਪੁੰਸਕ ਕੀਤਾ ਸੀ ਪਤਾਲੂ ਵੱਢ ਕੇ ਜਿਹਨਾਂ। ਉਹ ਕਹਿੰਦੇ ਆ ਕਿ ਉਹਨਾਂ ਦਾ ਮੈਡੀਕਲ ਨਿਰੀਖਣ ਵੀ ਕੀਤਾ ਗਿਆ। ਉਹਨਾਂ ਵਿੱਚੋਂ 6 ਜਣੇ ਆ ਜਿਹੜੇ, ਯਾਨੀ 128 ਚੋਂ 6 ਜਣੇ ਆ ਉਹ CBI ਦੇ ਸਰਕਾਰੀ ਗਵਾਹ ਬਣੇ ਆ। ਮਤਲਬ ਕਿ ਤੁਸੀਂ ਆਪਣੇ ਦੋਸ਼ਾਂ ਤੋਂ ਭੱਜ ਨਹੀਂ ਸਕਦੇ। ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰਦੇ, ਕਹਿੰਦੇ ਭਾਗਵਤ ਦੀ ਪੰਜਾਬ ਫੇਰੀ ਹੁਣ ਚਰਚਾ 'ਚ। ਦੇਖੋ ਮੋਹਨ ਭਾਗਵਤ ਦੀ ਫੇਰੀ ਉਨੀ ਚਰਚਾ 'ਚ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ। ਜਦੋਂ SPO ਆਏ ਆ ਪਹਿਲੀ ਗੱਲ ਤੇ ਵੱਡਾ ਵਿਵਾਦ ਨਹੀਂ ਹੋਇਆ, ਸ਼ਾਇਦ ਤਾਂ ਕਰਕੇ ਕਿਉਂਕਿ ਜਿੱਥੇ ਜਾਂਦੇ ਆ ਕੋਈ ਨਾ ਕੋਈ ਢੀਲੀ ਸੁੱਟ ਦਿੰਦੇ ਆ ਤੇ ਫਿਰ ਧੁਖਦੀ ਉਹ ਕਈ ਵਾਰ ਭਾਂਬੜ ਵੀ ਬਣ ਜਾਂਦੀ ਹੈ। ਇਹੋ ਜਿਹੇ ਸ਼ਬਦਿਕ ਉਹ ਬਰੂਦ ਭਰਾਉਂਦੇ ਰਹਿੰਦੇ ਆ। ਐਤਕੀ ਐਸੀ ਕੋਈ ਗੱਲ ਨਹੀਂ ਹੋਈ, ਬੜੇ ਦੱਬੀ ਪੈਰੀ ਬੜਾ ਜਿੱਦਾਂ ਬੋਚ ਕੇ ਨਹੀਂ ਕੋਈ ਆਉਂਦਾ ਰਾਤ ਨੂੰ ਨੱਪੇ ਪੈਰੀ, ਤਾਂ ਏਦਾਂ ਆਇਆ ਮੋਹਨ ਭਾਗਵਤ। ਕਿਸੇ ਨੂੰ ਪਤਾ ਨਹੀਂ ਲੱਗਿਆ। ਆਪਣੇ ਉਹਨਾਂ ਨੇ ਕਾਰਕੁਨਾਂ ਦੇ ਨਾਲ ਬੈਠਕਾਂ ਕੀਤੀਆਂ ਨੇ, ਮੀਟਿੰਗਾਂ ਕੀਤੀਆਂ ਨੇ। ਹੁਣ ਅਰੇ ਇਹੋ ਹੀ ਕਿਆਫਾ ਲਾਉਂਦੇ ਆ ਕਿ ਕੁਛ ਨਾ ਕੁਛ ਤੇ ਐਸਾ ਸੀਗਾ ਜਿਹੜਾ ਬਹੁਤ ਐਤਕੀ ਐਸੇ ਗੁਪਤ ਢੰਗ ਨਾਲ ਕੀਤਾ ਗਿਆ ਜਿੱਥੋਂ ਸੰਕੇਤ ਇਹੋ ਜਾਂਦਾ ਕਿ ਮੰਥਨ ਜਿਹੜਾ ਐਤਕੀ ਹੋਇਆ ਉਹ ਕੋਈ ਵਿਸ਼ੇਸ਼ ਮੰਥਨ ਹੋਇਆ। ਹੁਣ ਤੁੱਕੇਬਾਜ਼ੀ ਹੈ ਵੈਸੇ ਤੇ, ਕਿਉਂਕਿ ਇੱਕ ਤੇ ਇਸ ਗੱਲ ਨੂੰ ਵੀ ਲੈ ਕੇ ਚਰਚਾ ਹੈ ਕਿ ਮੋਹਨ ਭਾਗਵਤ ਦੀ ਜਿਹੜੀ ਇਹ ਫੇਰੀ ਹੈ ਉਸ ਫੇਰੀ ਦੇ ਮੌਕੇ ਤੇ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਕਸ਼ਮੀਰੀ ਸਟੂਡੈਂਟਾਂ ਦੀਆਂ, ਇੱਕ ਤੇ ਇਸ ਪੱਖ ਤੋਂ ਵੀ ਕੀਤੀ ਜਾ ਰਹੀ ਹੈ ਕਿ ਜਲੰਧਰ ਦੇ ਵਿੱਚੋਂ ਹੀ ਜਿਸ ਤਰੀਕੇ ਨਾਲ ਗ੍ਰਿਫਤਾਰੀਆਂ ਹੋਈਆਂ, ਜਲੰਧਰ ਦੇ ਵਿੱਚੋਂ ਹੀ ਜਿਸ ਤਰੀਕੇ ਨਾਲ ਸਾਰਾ ਕੁਛ ਨਿਕਲਿਆ, ਤਾਂ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਮੋਹਨ ਭਾਗਵਤ ਦੀ ਫੇਰੀ ਦੇ ਮੌਕੇ ਕਿਉਂਕਿ ਇਹ ਇਤਫਾਕ ਸੀ ਜਾਂ ਇੰਤਜ਼ਾਰ ਕੀਤਾ ਗਿਆ ਜਾਂ ਕੋਈ ਹੋਰ ਕੰਮ। ਤਾਂ ਦੂਜੀ ਇਸ ਗੱਲ ਨੂੰ ਲੈ ਕੇ ਚਰਚਾ ਹੋਣ ਰਹੀ ਆ ਕਿ ਦੇਖੋ
ਜਦੋਂ 2000 ਅਸੈਂਬਲੀ ਇਲੈਕਸ਼ਨ ਸੀਗੇ ਤੇ ਉਦੋਂ ਵੀ ਇਹਨਾਂ ਦੇ ਕੁਛ ਆਗੂ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਅਕਾਲੀਆਂ ਦਾ ਸਾਥ ਛੱਡ ਦਈਏ, ਆਪਾਂ ਚੰਗੇ ਰਵਾਂਗੇ ਨਹੀਂ ਤਾਂ ਮਾਂਜੇ ਜਾਵਾਂਗੇ। ਤੇ ਹੁਣ ਇਹ ਵੀ ਕਿਆਫਾ ਲਾਇਆ ਜਾ ਰਿਹਾ ਕਿ ਕਿਤੇ ਨਾ ਕਿਤੇ ਮੰਥਨ ਇਸ ਗੱਲ ਨੂੰ ਵੀ ਲੈ ਕੇ ਹੋ ਰਿਹਾ, ਚਿੰਤਨ ਇਸ ਗੱਲ ਨੂੰ ਵੀ ਲੈ ਕੇ ਹੋ ਰਿਹਾ ਕਿ ਹੁਣ ਆਪਾਂ ਅਕਾਲੀਆਂ ਦਾ ਹੱਥ ਫੜ ਕੇ ਰਹਿਣਾ ਜਾਂ ਇਹਨਾਂ ਨੂੰ ਟਾਟਾ ਬਾਏ ਕਹਿਣਾ। ਸੋ ਸ਼ਾਇਦ ਹੋ ਸਕਦਾ, ਕਿਉਂਕਿ ਤੁਹਾਨੂੰ ਪਤਾ ਹੀ RSS ਇਸ ਸਮੇਂ ਬਹੁਤ ਜ਼ੋਰ ਨਾਲ ਲੱਗੀ ਹੋਈ ਹੈ, ਬੜੀ ਸ਼ਿੱਦਤ ਨਾਲ ਲੱਗੀ ਹੋਈ ਹੈ ਕਿ 2019 ਵਾਲਾ ਇਲੈਕਸ਼ਨ ਹੈ ਜਿਹੜਾ ਉਹ ਕਿਸੇ ਤਰੀਕੇ ਨਾਲ ਆਪਣੇ ਪੱਖ 'ਚ ਕਰੀਏ। ਤੇ ਤੁਹਾਨੂੰ ਪਤਾ ਹੀ ਆ ਨਾਰਥ ਇੰਡੀਆ 'ਚ ਇਹਨਾਂ ਦੀ ਪੋਜੀਸ਼ਨ ਜਿਹੜੀ ਆ ਉਹ ਪਹਿਲਾਂ ਵਾਲੀ ਨਜ਼ਰ ਨਹੀਂ ਆਉਂਦੀ। ਤਾਂ ਇਹ ਜਿਹੜਾ ਰੀਜ਼ਨ ਆ ਇਸ ਖੇਤਰ ਦੇ ਵਿੱਚ, ਇਸ ਖਿੱਤੇ ਦੇ ਵਿੱਚ ਜਿਹੜੀ ਇਹਨਾਂ ਦੀ ਪਕੜ ਸੀ ਉਹ ਬਹੁਤ ਢਿੱਲੀ ਹੋਈ ਆ। ਤੇ ਪੰਜਾਬ ਦੇ ਵਿੱਚ ਤੇ ਪਹਿਲਾਂ ਹੀ ਬਾਟੇ ਵਾਂਗੂ ਹੋਏ ਮੰਨਦੇ ਪਏ ਆ। ਲੱਗਦਾ ਇਹੋ ਹੀ ਆ, ਸਿਆਣੇ ਬੰਦੇ ਵੀ ਇਹੋ ਕਹਿੰਦੇ, ਟ੍ਰਿਬਿਊਨ ਵਾਲਿਆਂ ਨੇ ਸੰਪਾਦਕੀ ਵੀ ਲਾਈ ਆ ਇਸ ਵਿਸ਼ੇ ਤੇ। ਤੇ ਸ਼ਾਇਦ ਇਹ ਗੱਲ ਹੁਣ ਇੱਥੋਂ ਤੱਕ ਆ ਪਹੁੰਚੀ ਆ ਕਿ RSS ਇਸ ਗੱਲ ਤੇ ਗੰਭੀਰ ਵਿਸ਼ਲੇਸ਼ਣ ਕਰਦਾ ਪਿਆ ਕਿ ਕੀ ਸਾਨੂੰ ਅਕਾਲੀ ਦਲ ਹੁਣ ਫਾਇਦਾ ਪਹੁੰਚਾਊਗਾ ਜਾਂ ਹੁਣ ਅਸੀਂ ਜਿੰਨਾ ਕੋ ਫਾਇਦਾ ਲੈਣਾ ਸੀ ਉਹ ਲੈ ਕੇ ਤੇ ਇਹਨਾਂ ਨੂੰ ਛੱਡ ਦੇਈ। ਕਿਉਂਕਿ ਰਾਜਨੀਤੀ ਔਰ ਇਸ ਤਰ੍ਹਾਂ ਦੀ ਵਿਚਾਰਧਾਰਾ ਜਿਹੜੀ ਉਹ ਯੂਜ਼ ਹੋਈਆਂ ਚੀਜ਼ਾਂ ਨੂੰ ਦੁਬਾਰਾ ਨਹੀਂ ਵਰਤਦੀ। ਰਾਜਨੀਤੀ ਦਾ ਵੀ ਅਸੂਲ ਇਹੋ ਹੈ, ਇਹੋ ਜਿਹੀ ਵਿਚਾਰਧਾਰਾ ਦਾ ਵੀ ਅਸੂਲ ਕਈ ਦਫਾ ਉਹ ਇੱਦਾਂ ਦਾ ਬਣ ਜਾਂਦਾ। ਹੁਣ ਦੇਖਣਾ ਇਹ ਹੋਏਗਾ ਕਿ ਅਕਾਲੀਆਂ ਨੇ, ਜਿਨ੍ਹਾਂ ਨੇ ਉਸ ਸਮੇਂ ਇਹਨਾਂ ਦੀ ਬਾਂਹ ਫੜੀ ਸੀਗੀ, ਜਦੋਂ ਪੂਰੇ ਭਾਰਤ ਦੇ ਵਿੱਚ ਇਹਨਾਂ ਦੀ ਛਵੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਬੁਰੀ ਬਣੀ ਪਈ, ਯਾਨੀ ਬਾਬਰੀ ਮਸਜਿਦ ਤੋਂ ਬਾਅਦ ਇਹਨਾਂ ਦੀ ਛਵੀ ਜਿਹੜੀ ਸੀਗੀ ਉਹ ਐਸੀ ਕੱਟੜਵਾਦੀਆਂ ਦੀ ਬਣ ਗਈ ਸੀ ਕਿ ਕੋਈ ਨੇੜੇ ਨਹੀਂ ਸੀ ਢੁਕਦਾ। ਤਾਂ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਦੇ ਨਾਲ ਖੜ ਕੇ ਇੱਕ ਮੈਸੇਜ ਇਹ ਦਿੱਤਾ ਕਿ ਸਿੱਖ ਜਮਾਤ ਜਿਹੜੀ ਹੈ ਇਹਨਾਂ ਦੇ ਨਾਲ। ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਨਾਲ ਇਹਨਾਂ ਦਾ ਅਲਾਇੰਸ ਬਣਿਆ, ਕਿਸ ਤਰ੍ਹਾਂ ਦੀ ਗੱਲ ਤੁਰਦੀ। ਹਾਲਾਂਕਿ ਜੇ ਆਪਾਂ ਦੇਖੀਏ ਵਿਚਾਰਧਾਰਕ ਤੇ ਬਹੁਤ ਫਰਕ ਹੈ, ਬਹੁਤ ਵੱਡਾ ਸੰਨ ਆ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਫਰਕ ਮਿਟਾ ਕੇ, ਸੰਨ ਮਿਟਾ ਕੇ ਇਹ ਸਾਂਝ ਜਿਹੜੀ ਭਿਆਲੀ ਪਾਈ ਸੀਗੀ ਉਹ ਹੁਣ ਅੱਜ ਇਸ ਮੁਹਾਨ ਤੇ ਆ, ਇਸ ਕਿਨਾਰੇ ਤੇ ਆ ਪਹੁੰਚੀ ਆ ਕਿ ਜਿੱਥੇ ਹੁਣ ਭਾਜਪਾ ਜਾਂ RSS ਨੂੰ ਸੋਚਣਾ ਪੈ ਰਿਹਾ ਕਿ ਅੱਗੇ ਕੀ ਕਰੀਏ ਇਸ ਰਿਸ਼ਤੇ ਦਾ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਨਜ਼ਰ ਮਾਰਦੇ ਖਬਰ ਤੇ ਵੀ ਕਾਂਗਰਸੀ ਵਿਧਾਇਕ ਤੇ ਮਾਮਲਾ ਦਰਜ। ਦੇਖੋ, ਕਾਂਗਰਸੀ ਵਿਧਾਇਕ ਤੇ ਜਿਹੜਾ ਮਾਮਲਾ ਦਰਜ ਹੋਇਆ ਇਹ ਉੱਤਰਾਖੰਡ ਦੇ ਵਿੱਚ ਹੋਇਆ। ਇਹ ਵਿਧਾਇਕ ਹੈਗਾ ਪ੍ਰੀਤਮ ਸਿੰਘ ਕੋਟਭਾਈ। ਪ੍ਰੀਤਮ ਸਿੰਘ ਕੋਟਭਾਈ ਪਹਿਲਾਂ ਅਕਾਲੀ ਸੀ, ਫਿਰ ਕਾਂਗਰਸੀ ਬਣ ਗਿਆ। ਵੈਸੇ ਇੱਕ ਅੱਜ ਕੱਲ੍ਹ ਅਕਾਲੀਆਂ 'ਚ ਵੀ ਆ, ਉਹ ਪਹਿਲਾਂ ਕਾਂਗਰਸੀ ਹੁੰਦਾ ਸੀ ਫਿਰ ਅਕਾਲੀਆਂ 'ਚ ਚੱਲ ਗਿਆ। ਉਹਦੇ ਤੇ ਵੀ ਇਸ ਤਰ੍ਹਾਂ ਦਾ ਹੀ ਮਾਮਲਾ ਚੱਲਦਾ, ਜਾਨੀ ਬਰੋਬਰ ਹੀ ਆ ਕੰਮ। ਇੱਕ ਉਧਰੋਂ ਇੰਪੋਰਟ ਕੀਤਾ ਸੀ, ਇੱਕ ਉਧਰੋਂ ਇੰਪੋਰਟ ਕੀਤਾ ਸੀ, ਦੋਨਾਂ ਤੇ ਏਦਾਂ ਦਾ ਹੀ ਕੇਸ ਆ। ਖੈਰ, ਇਹਨਾਂ ਨੇ ਕੋਈ ਕੰਪਨੀਆਂ ਬਣਾਈਆਂ ਸਨ ਉੱਤੇ, ਚਿੱਟ ਫੰਡ ਕੰਪਨੀਆਂ ਜਿਹਨਾਂ ਨੂੰ ਕਹਿੰਦੇ ਆ। ਤੇ ਉਹਦੇ ਵਿੱਚ ਕੁਛ ਸ਼ਿਕਾਇਤ ਕਰਤਾ ਆ, ਉਹ ਕਹਿੰਦੇ ਆ ਕਿ 320 ਇਨਵੈਸਟਰ ਸੀਗੇ ਜਿਨ੍ਹਾਂ ਤੋਂ ਇਹਨਾਂ ਨੇ 20 ਲੱਖ ਰੁਪਏ ਦੀ ਠੱਗੀ ਮਾਰੀ ਹੈ, ਯਾਨੀ ਫਰਾਡਬਾਜ਼ੀ ਕੀਤੀ। ਹਾਲਾਂਕਿ ਪ੍ਰੀਤਮ ਸਿੰਘ ਕੋਟਭਾਈ ਕਹਿੰਦਾ ਕਿ ਮੇਰਾ ਕੋਈ ਉਸ ਕੰਪਨੀ ਦੇ ਨਾਲ ਲੈਣਾ ਦੇਣਾ ਨਹੀਂ ਸੀਗਾ, ਮੇਰਾ ਕੋਈ ਲਾਗਾ ਪੇਗਾ ਨਹੀਂ ਹੈ। ਪਰ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਔਰ ਸ਼ਿਕਾਇਤ ਤੇ ਕਾਰਵਾਈ ਕਰਦੇ FIR ਦਰਜ ਕਰ ਲਈ ਉੱਤਰਾਖੰਡ ਪੁਲਿਸ ਨੇ। ਉਹਨਾਂ ਨੇ ਪੁਸ਼ਟੀ ਵੀ ਕਰ ਦਿੱਤੀ ਆ। ਉਹ ਕਹਿੰਦੇ ਆ ਕਿ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਅਸੀਂ ਪੰਜਾਬ ਪੁਲਿਸ ਨਾਲ ਤਾਲਮੇਲ ਕਰਦੇ ਪਏ ਆ। ਇੱਕ ਪਾਸੇ ਇਹ ਤਾਂ ਡਿਨਾਈ ਕਰਦੇ, ਡਿਨਾਇਲ ਮੋਡ ਦੇ ਵਿੱਚ ਆ, ਪਰ ਦੂਸਰੇ ਪਾਸੇ ਉੱਤਰਾਖੰਡ ਪੁਲਿਸ ਕਹਿੰਦੀ ਆ ਕਿ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲੈਣਾ। ਇਹਦਾ ਮਤਲਬ ਇਹ ਆ ਕਿ ਪ੍ਰੀਤਮ ਸਿੰਘ ਕੋਟਭਾਈ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਚਿੱਟ ਫੰਡ ਘੁਟਾਲੇ ਦੇ ਵਿੱਚ ਕੀ ਪ੍ਰੀਤਮ ਸਿੰਘ ਕੋਟਭਾਈ ਦਾ ਕੋਈ ਰੋਲ ਪੁਲਿਸ ਸਾਬਤ ਕਰ ਪਾਉਂਦੀ ਹੈ ਜਾਂ ਨਹੀਂ ਕਰ ਪਾਉਂਦੀ। ਤੇ ਜੇ ਕਰ ਪਾਉਂਦੀ ਹੈ ਤੇ ਫਿਰ ਵਿੰਗ ਵਲਾਵਾ ਕਿੱਡਾ ਕੁ ਪਊਗਾ, ਵੇਖਣ ਵਾਲਾ ਹੋਊਗਾ। ਕਿਉਂਕਿ ਮਸਾਂ ਹੀ ਇਹ ਐਤਕੀ ਵਿਧਾਇਕੀ ਤੱਕ ਪਹੁੰਚਿਆ ਸੀ, ਪਿਛਲੀ ਦਫਾ ਰਹਿ ਗਿਆ ਸੀ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਵੀ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM,